ਸੰਤ ਰਾਮਾਨੰਦ ਦੀਆਂ ਯਾਦਾਂ ਨਾਲ ਸਾਂਝ ਪਾਉਣ ਅਸੀਂ ਇੰਡੀਆ ਵਿੱਚ ਉੱਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਵਾਰਾਣਸੀ ਗਏ। ਪ੍ਰਾਚੀਨ ਕਾਲ ਤੋਂ ਵਾਰਾਣਸੀ ਆਧਿਆਤਮਿਕ ਸਿੱਖਿਆ ਦਾ ਸਥਾਨ ਰਿਹਾ ਹੈ। 13ਵੀਂ ਅਤੇ 15ਵੀਂ ਸਦੀ ਦੇ ਵਿਚਕਾਰ ਇਹ ਭਗਤੀ ਲਹਿਰ ਵਜੋਂ ਜਾਣੀ ਜਾਂਦੀ ਸਮਾਜਿਕ ਧਾਰਮਿਕ ਕ੍ਰਾਂਤੀ ਦਾ ਇੱਕ ਚਸ਼ਮਾ ਬਣ ਗਿਆ। ਅਸੀਂ ਵਾਰਾਣਸੀ ਵਿੱਚ ਗੰਗਾ ਦੇ ਕਿਨਾਰੇ ਪੰਜ ਗੰਗਾ ਘਾਟ ਗਏ। ਮੰਨਿਆ ਜਾਂਦਾ ਹੈ ਕਿ ਇਹ ਉਹ ਅਸਥਾਨ ਹੈ ਜਿੱਥੇ ਭਗਤ ਰਾਮਾਨੰਦ ਨੇ ਭਾਰਤੀ ਫਲਸਫੇ ਦੇ ਪਾਠ ਪੜ੍ਹਾਏ। ਭਗਤ ਰਾਮਾਨੰਦ ਉੱਤਰੀ ਭਾਰਤ ਵਿੱਚ ਭਗਤੀ ਲਹਿਰ ਦੇ ਮੋਢੀ ਸਮਾਜ ਸੁਧਾਰਕ ਸੰਤ ਸਨ। ਉਹਨਾਂ ਨੇ ਲਿੰਗ ਜਾਂ ਜਾਤ ਦੇ ਵਿਤਕਰੇ ਤੋਂ ਬਿਨਾਂ ਚੇਲੇ ਸਵੀਕਾਰ ਕੀਤੇ। ਭਗਤ ਰਾਮਾਨੰਦ ਦੇ ਚੇਲੇ ਉੱਤਰੀ ਇੰਡੀਆ ਵਿੱਚ ਭਗਤੀ ਲਹਿਰ ਦੇ ਝੰਡਾ ਬਰਦਾਰ ਬਣੇ। ਸੰਤ ਕਬੀਰ ਨੇ ਵਾਰਾਣਸੀ ਤੋਂ ਸਰਗੁਣ ਨਿਰਗੁਣ ਭਗਤੀ ਲਹਿਰ ਦੀ ਅਗਵਾਈ ਕੀਤੀ ਅਤੇ ਬਾਅਦ ਵਿੱਚ ਮਗਹਰ ਚਲੇ ਗਏ। ਸੰਤ ਰਵਿਦਾਸ ਨੇ ਵਾਰਾਣਸੀ ਤੋਂ ਨਿਰਗੁਣ ਭਗਤੀ ਦਾ ਪ੍ਰਚਾਰ ਕੀਤਾ। ਸੰਤ ਧੰਨਾ ਰਾਜਸਥਾਨ ਦੇ ਪਿੰਡ ਧਨਵਾ ਕਲਾਂ ਚਲੇ ਗਏ ਅਤੇ ਸੰਤ ਪੀਪਾ ਗੁਜਰਾਤ ਵਿੱਚ ਦਵਾਰਕਾ ਗਏ ਅਤੇ ਸੰਤ ਸੈਣ ਪੂਰਬੀ ਪੰਜਾਬ ਵਿੱਚ ਸੋਹਲ ਠੱਠੀ ਗਏ। ਪੰਜ ਗੰਗਾ ਘਾਟ ਦੇ ਰਾਮਾਨੰਦ ਘਾਟ ਉੱਤੇ ਬਣੇ ਮੰਦਿਰ ਵਿੱਚ ਸੰਤ ਰਾਮਾਨੰਦ ਨੂੰ ਸਮਝਣ ਲਈ ਅਸੀਂ ਪੁਜਾਰੀ ਨੂੰ ਮਿਲੇ। ਇਹ ਜੋ श्रीमठ है आज से 721 वर्ष पूर्व आद्य जगत गुरु रामानंदाचार्य जी का यह तपस्या स्थली है। उस वक्त नारा दिए जाति पाति पूछे नहीं कोई, हरि को भजे सो हरि का होई। ये मुख्य उनका नारा था कि जो जाति पाति के जो उस वक्त कट्टरता थी उसको वो हटाए राम भक्ति में, प्रपत्ति के मार्ग में। ਸੰਤ ਰਾਮਾਨੰਦ ਦੇ ਜਨਮ ਮਰਨ ਸਮੇਤ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਸਭ ਤੋਂ ਪ੍ਰਵਾਨਿਤ ਇਹ ਹੈ ਕਿ ਕਿਸੇ ਬ੍ਰਾਹਮਣ ਪਰਿਵਾਰ ਵਿੱਚ ਭਗਤ ਰਾਮਾਨੰਦ ਦਾ ਜਨਮ 1366 ਵਿੱਚ ਹੋਇਆ ਅਤੇ 1467 ਵਿੱਚ ਉਹ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਕਸੀਦਿਆਂ ਵਿੱਚ ਦਰਜ ਹੈ ਕਿ ਰਾਮਾਨੰਦ ਨੇ ਛੋਟੀ ਉਮਰ ਵਿੱਚ ਆਪਣਾ ਘਰ ਛੱਡ ਦਿੱਤਾ ਅਤੇ ਤਿਆਗੀ ਬਣ ਗਏ। ਬਾਅਦ ਵਿੱਚ ਵੈਦਿਕ ਗ੍ਰੰਥਾਂ ਅਤੇ ਰਾਮਾਨੁਜ ਦੇ ਵਿਸ਼ਿਸ਼ਟ ਅਦਵੈਤ ਫਲਸਫੇ ਦੇ ਅਧਿਐਨ ਲਈ ਵਾਰਾਣਸੀ ਆ ਵਸੇ। ਸੰਤ ਰਾਮਾਨੰਦ ਨੂੰ ਭਗਤੀ ਲਹਿਰ ਵਿੱਚ ਉੱਤਰ ਅਤੇ ਦੱਖਣ ਭਾਰਤ ਵਿਚਕਾਰ ਪੁਲ ਮੰਨਿਆ ਜਾਂਦਾ ਹੈ। ਭਗਤ ਰਾਮਾਨੰਦ ਦੇ ਦੌਰ ਵਿੱਚ ਜਾਤੀ ਵਿਤਕਰੇ ਨੇ ਭਾਰਤੀ ਸਮਾਜ ਦੀਆਂ ਜੜ੍ਹਾਂ ਕਮਜ਼ੋਰ ਕਰ ਦਿੱਤੀਆਂ ਸਨ। ਉਹਨਾਂ ਨੇ ਨੀਵੀਂ ਜਾਤ ਅਤੇ ਮੁਸਲਮਾਨ ਤਬਕੇ ਨਾਲ ਜੁੜੇ ਲੋਕਾਂ ਨੂੰ ਆਪਣੇ ਚੇਲੇ ਬਣਾ ਕੇ ਸਮਾਜ ਦੇ ਨੇਮ ਤੋੜੇ। ਸੰਤ ਰਾਮਾਨੰਦ ਨੇ ਦੱਸਿਆ ਕਿ ਆਪਣੇ ਅੰਦਰਲੇ ਗਿਆਨ ਰਾਹੀਂ ਬੰਦਗੀ ਦੇ ਰਾਹ ਚੱਲਣਾ ਚਾਹੀਦਾ ਹੈ। ਉਹਨਾਂ ਨੇ ਜਪ ਤਪ ਅਤੇ ਕਰਮ ਕਾਂਡ ਨੂੰ ਬੇਮਾਇਨਾ ਕਰਾਰ ਦਿੱਤਾ। ਸੰਸਕ੍ਰਿਤ ਦਾ ਸ਼ਬਦ ਸਵਾਮੀ ਮਾਲਕ ਲਈ ਸਤਿਕਾਰ ਵਜੋਂ ਵਰਤਿਆ ਜਾਂਦਾ ਹੈ। ਜੋ ਮਾਲਕ ਆਪਣੇ ਆਪ ਨਾਲ ਇਕਸੁਰ ਹੋਣ। ਨੇਕੀ ਬੰਦੇ ਨੂੰ ਆਪਣੇ ਆਪ ਨਾਲ ਜੋੜਦੀ ਹੈ, ਜਿਸ ਰਾਹੀਂ ਬੰਦਾ ਅਨੇਕਤਾ ਵਿੱਚ ਏਕਤਾ ਦਾ ਹਿੱਸਾ ਹੋ ਜਾਂਦਾ ਹੈ। ਸੰਤ ਰਾਮਾਨੰਦ ਫਰਮਾਉਂਦੇ ਹਨ ਕਿ ਉਹਨਾਂ ਦਾ ਸਵਾਮੀ ਹੀ ਵਹਿਦਤ ਹੈ, ਜੋ ਸਰਵ ਸ਼ਕਤੀਮਾਨ ਊਰਜਾ ਹੈ। सतगुर मैं बलहारी तोर जिन सकल विकल प्रम काटे मोर। रामानंद स्वामी रमत ब्रह्म गुर का शब्द काटे कोट करम।
सतगुर मैं बलिहारी तोर। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਾਮਾਨੰਦ ਦੇ ਦਰਜ ਸ਼ਬਦਾਂ ਦਾ ਗੁਰੂ ਨਾਨਕ ਦੀ ਬਾਣੀ ਨਾਲ ਸੁਰ ਸਾਂਝੀ ਹੈ। ਉਹਨਾਂ ਨੇ ਐਲਾਨ ਕੀਤਾ ਕਿ ਵਹਿਦਤ ਦਾ ਇੱਕੋ ਇੱਕ ਕਾਇਨਾਤੀ ਨੇਮ ਦੀਨਦਾਰੀ ਹੈ ਜੋ ਅਨੇਕਤਾ ਵਿੱਚ ਇਤਫਾਕ ਪੈਦਾ ਕਰਦੀ ਹੈ। एको धर्म दृढ़ सच को